cow should be declared the national animal and that Gau Raksha should be included as a fundamental right of the Hindu. The court made the comments along with a string of other observations noting religious and cultural significance of cows and need for cow protection while denying bail. चलो deny कि ਜਿਹੜੀ ਗਾਂ ਮਾਤਾ ਹੈ ਇਹ ਸਾਡੀ ਤਹਿਜ਼ੀਬ ਦਾ ਇੱਕ ਚਿੰਨ੍ਹ ਹੈ। A bench of Justice Shekhar Kumar Yadav also warned people that they should not forget the takeover of Afghanistan by the Taliban. Justice Yadav said, scientists believe that cow is the only animal that inhales and exhales oxygen. He invoked mythology at several points in 12-page order in Hindi. ਉਹਨੇ ਕਿਹਾ ਜੀ ਸਾਡੇ ਇਹਨਾਂ ਸਾਰੇ ਗ੍ਰੰਥਾਂ 'ਚ ਗਾਂ ਮਾਤਾ ਹੈ, ਇਸ ਨੂੰ ਸੰਭਾਲੋ। ਜਸਟਿਸ ਯਾਦਵ ਕਹਿ ਰਿਹਾ ਪਾਰਲੀਮੈਂਟ ਸ਼ੁੱਡ ਬ੍ਰਿੰਗ ਇਨ a law to take tough action against those accused of cow slaughter. Viewers, welcome back to our program. So viewers, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਸਲਾਮਾਬਾਦ ਹਾਈ ਕੋਰਟ ਨੇ ਇਲਾਹਾਬਾਦ ਹਾਈ ਕੋਰਟ ਨੇ ਆਪਣੇ ਇੱਕ ਫੈਸਲੇ ਵਿੱਚ ਕਿਹਾ ਹੈ ਕਿ ਗਊ ਰੱਖਿਆ ਕਰਨਾ ਭਾਰਤ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ ਅਤੇ ਇਸ ਨੂੰ ਭਾਰਤੀ ਕਨਸਟੀਟਿਊਸ਼ਨ ਵਿੱਚ ਇੱਕ ਫੰਡਾਮੈਂਟਲ ਰਾਈਟ ਵਜੋਂ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ। ਗਾਂ ਨੂੰ ਰਾਸ਼ਟਰ ਮਾਤਾ ਦਾ ਦਰਜਾ ਮਿਲਣਾ ਚਾਹੀਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਭਾਰਤ ਦੀ ਮੋਦੀ ਬ੍ਰਾਂਡ ਲੀਡਰਸ਼ਿਪ ਦੀ ਗੱਲ ਕਰਦੇ ਹਾਂ, ਬਿਲਕੁਲ ਉਹਨਾਂ ਦੇ ਗੋਦੀ ਮੀਡੀਆ ਦੀ ਗੱਲ ਕਰਦੇ ਹਾਂ। ਜੇ ਅਸੀਂ ਲਾਸਟ ਇੰਸਟੀਟਿਊਸ਼ਨ ਜਿਹੜੀ ਅਦਲ ਦੀ ਹੁੰਦੀ ਹੈ, ਜਿਹੜੀ ਜੇ ਨੇਸ਼ਨ ਜਾਂ ਲੈਜਿਸਲੇਚਰ ਵਿਗੜ ਜਾਏ ਜਾਂ ਐਗਜ਼ੈਕਟਿਵ ਵਿਗੜ ਜਾਏ ਤਾਂ ਉਹਨੂੰ ਰਾਹ ਰਾਸਤੇ ਲਿਆਂਦੀ ਹੈ ਜੁਡੀਸ਼ਰੀ। ਜੇ ਉਹਨਾਂ ਦਾ ਹਾਲ ਵੀ ਦੇਖ ਲਈਏ ਕਿ ਅੱਜ ਉਹ ਕਿਵੇਂ ਹਿੰਦੂਤਵਾ ਦੇ ਰੰਗ 'ਚ ਰੰਗੇ ਹੋਏ ਨੇ ਔਰ ਬਿਲਕੁਲ ਅੱਖਾਂ ਬੰਦ ਕਰਕੇ ਜਿਹਨੂੰ ਸਟੋਨ ਏਜ ਕਹਿੰਦੇ ਨੇ ਉਸ ਦੀਆਂ ਗੱਲਾਂ ਕਰ ਰਹੇ ਨੇ, ਤੇ ਫਿਰ ਪੰਜਾਬੀ ਦਾ ਇਹ ਲਫ਼ਜ਼ ਬਿਲਕੁਲ ਠੀਕ ਟੁਕੇਗਾ ਕਿ ਇੱਥੇ ਤਾਂ ਹੁਣ ਆਵਾ ਹੀ ਉਤਿਆ ਹੋਇਆ। ਜਦੋਂ ਫਿਰ ਆਵਾ ਉਤ ਜਾਏ ਉਦੋਂ ਤੁਸੀਂ ਆਵੇ ਤੋਂ ਅੰਦਾਜ਼ਾ ਲਾ ਲਓ, ਉਹ ਜਿਹੜੇ ਪੁਰਾਣਾ ਫਰਨੇਸ ਜਿਹਦੇ 'ਚ ਤੁਸੀਂ ਇੱਟਾਂ ਪਕਾਉਣ ਲਈ ਰੱਖਦੇ ਹੋ ਤੇ ਆਵਾ ਉਤਿਆ, ਫਿਰ ਉੱਥੇ ਤਾਂ ਇੱਟਾਂ ਪੱਕਣੀਆਂ ਨਹੀਂ ਹੈ। ਹੁਣ ਇਲਾਹਾਬਾਦ ਹਾਈ ਕੋਰਟ ਉਹਨਾਂ ਨੇ ਇੱਕ ਕੇਸ ਦੇ ਵਿੱਚ, ਔਰ ਕੇਸ ਕੀ ਹੈ ਕਿ ਜਾਵੇਦ ਨਾਂ ਦੇ ਇੱਕ ਮੁਸਲਮਾਨ ਨੌਜਵਾਨ ਨੂੰ ਜਿਹੜਾ ਸੰਭਲ ਇਲਾਕੇ ਤੋਂ ਹੈ ਉਸ ਦੇ ਉੱਤੇ ਚਾਰਜ ਲਾਇਆ ਹੋਇਆ ਕਿ ਜੀ ਇਸ ਨੇ ਇੱਕ ਗਾਂ ਦੀ ਚੋਰੀ ਕੀਤੀ ਔਰ ਬਾਅਦ ਦੇ ਵਿੱਚ ਉਸ ਨੂੰ ਹਲਾਲ ਕੀਤਾ। ਹੁਣ ਹਾਲਾਂ ਕੋਈ ਕੇਸ ਹੈ ਨਹੀਂ, ਪਾਉਂਦਾ ਵੀ ਝੂਠੇ ਹੀ ਨੇ ਜਿਵੇਂ। ਹੁਣ ਉਹਦੀ ਜ਼ਮਾਨਤ ਦੀ ਅਰਜ਼ੀ ਲੱਗੀ ਹੋਈ ਸੀ। ਹੁਣ ਉਹਦੀ ਜ਼ਮਾਨਤ ਦੀ ਅਰਜ਼ੀ ਦੇ ਉੱਤੇ ਜਿਹੜਾ ਉਹਨੂੰ ਜ਼ਮਾਨਤ ਡਿਨਾਈ ਕੀਤੀ। ਚਲੋ ਉਹ ਤਾਂ ਕੋਰਟ ਦਾ ਪ੍ਰੈਰੋਗੇਟਿਵ ਹੈ ਕਿ ਕਿੰਨਾ ਉਹਦੇ 'ਚ, ਲੇਕਿਨ ਇਸ ਸਾਰੇ ਦੇ ਉੱਤੇ ਜਿਹੜੀਆਂ ਟਿੱਪਣੀਆਂ ਕੀਤੀਆਂ ਉਹਨਾਂ ਦੇ ਬੈਂਚ ਨੇ ਉਸ ਜ਼ਮਾਨਤ ਡਿਨਾਈ ਕਰਨ ਵੇਲੇ, ਉਹਦੇ ਤੋਂ ਤੁਸੀਂ ਉਹਨਾਂ ਦੇ ਮਾਈਂਡ ਸੈਟ ਦਾ ਅੰਦਾਜ਼ਾ ਲਾਓ ਵੀ ਕਿਵੇਂ ਇਹ ਜਿਹੜਿਆਂ ਨੇ ਪੱਥਰ ਯੁੱਗ ਦੇ ਵਿੱਚ ਬੈਠੇ ਨੇ। ਔਰ ਉਹ ਕੀ ਹੈ, ਉਹਨਾਂ ਨੇ ਕਿਹਾ ਕਿ ਵੀ ਕਾਊ ਸ਼ੁੱਡ ਬੀ ਡਿਕਲੇਅਰਡ ਦਾ ਹੁਣ ਜ਼ਮਾਨਤ ਉਹਦੀ ਡਿਨਾਈ ਕਰਤੀ, ਪਰ ਹੁਣ ਉਹਨਾਂ ਦੀਆਂ ਅੱਗੋਂ ਰਿਕਮੈਂਡੇਸ਼ਨਸ ਦੇਖੋ। ਕਾਊ ਸ਼ੁੱਡ ਬੀ ਡਿਕਲੇਅਰਡ ਦਾ ਨੈਸ਼ਨਲ ਐਨੀਮਲ and that ਗਊ ਰੱਖਿਆ should be included as a fundamental right of the Hindus। ਉਹਨਾਂ ਨੇ ਕਿਹਾ ਜੀ ਕਨਸਟੀਟਿਊਸ਼ਨ ਅਮੈਂਡ, ਹਾਲਾਂ ਫੰਡਾਮੈਂਟਲ ਰਾਈਟਸ ਜਿਹੜੇ ਨੇ ਉਹਦੇ 'ਚ ਅਮੈਂਡ ਨਹੀਂ ਹੁੰਦੇ, ਤੁਸੀਂ ਕਨਸਟੀਟਿਊਸ਼ਨਲ ਅਮੈਂਡਮੈਂਟ ਤਾਂ ਕਰ ਸਕਦੇ ਹੋ, ਪਰ ਉਹ ਕਹਿੰਦਾ ਵੀ ਕਨਸਟੀਟਿਊਸ਼ਨ 'ਚ ਸ਼ਾਮਲ, ਕੋਰਟ ਕਹਿ ਰਿਹਾ, ਜਿਹੜਾ ਕੋਰਟ ਕਨਸਟੀਟਿਊਸ਼ਨ ਨੂੰ ਇੰਟਰਪ੍ਰੇਟ ਕਰਦਾ ਕਿ ਫੰਡਾਮੈਂਟਲ ਰਾਈਟ ਹਿੰਦੂਆਂ ਦਾ ਇਸ ਨੂੰ ਇਨਕਲੂਡ ਕਰੋ। The court made the comments along with a string of other observations noting religious and cultural significance of cows and need for cow protection while denying bail। ਚਲੋ ਡਿਨਾਈ ਤਾਂ ਹੁਣ ਉਹਨਾਂ ਦੀਆਂ ਰਿਕਮੈਂਡੇਸ਼ਨਸ ਕੀ ਨੇ? while holding the cow as a symbol of Indian culture, ਕਿ ਜਿਹੜੀ ਗਾਂ ਮਾਤਾ ਹੈ ਇਹ ਸਾਡੀ ਤਹਿਜ਼ੀਬ ਦਾ ਇੱਕ ਚਿੰਨ੍ਹ ਹੈ। and talking of threats to this culture, ਉਹਨਾਂ ਨੇ ਕਿਹਾ ਜੀ ਇਸ ਕਲਚਰ ਨੂੰ ਕਿੰਨੀ ਵੱਡੀ ਥ੍ਰੈਟ ਹੈ। A bench of Justice Shekhar Kumar Yadav also warned people that they should not forget the takeover of Afghanistan by the Taliban। ਹੁਣ ਤੁਸੀਂ ਦੇਖੋ ਅਦਾਲਤ ਦੇ ਸਾਹਮਣੇ ਕੇਸ ਕੀ ਹੈ, ਤਾਲਿਬਾਨ ਦਾ ਖੌਫ ਇਹਨਾਂ ਨੂੰ ਕਿੰਨਾ ਖਾ ਰਿਹਾ, ਜਾਂ ਕਿਵੇਂ ਤਾਲਿਬਾਨ ਨੂੰ ਵਿੱਚ ਘੜੀਸ ਕੇ ਇਹ ਹਿੰਦੁਸਤਾਨ ਦੇ ਮੁਸਲਮਾਨਾਂ ਦਾ ਜਿਹੜਾ ਉਹ ਅੱਗੋਂ ਜਿਹੜਾ ਕਤਲੇਆਮ ਕਰਨਾ ਚਾਹੁੰਦੇ ਨੇ। ਉਹ ਕਹਿ ਰਿਹਾ ਦੇਖੋ ਜੀ ਇਹ ਕਿੰਨਾ ਖਤਰਾ ਹੋ ਗਿਆ, ਤਾਲਿਬਾਨ ਉੱਥੇ ਆ ਗਏ। ਫਿਰ
The court said history was full of instances that whenever we forgot our culture, foreigners attacked us and enslaved us, and if we are not warned, we should not forget the unbridled attack on the capture of Afghanistan by Taliban. ਹੁਣ ਤੁਸੀਂ ਦੇਖ ਲਓ ਕੋਰਟ ਦੀ ਇਹਦਾ, ਅਸੀਂ ਕੋਰਟ ਦੀ ਗੱਲ ਕਰ ਰਹੇ ਹਾਂ, ਕਿਸੇ ਹਿੰਦੂ ਫੈਨੈਟਿਕ ਦਾ ਐਡੀਟੋਰੀਅਲ ਨਹੀਂ ਪੜ੍ਹ ਰਹੇ ਕਿਸੇ ਗੋਦੀ ਮੀਡੀਆ 'ਚ। ਉਹ ਕਹਿੰਦਾ ਜੀ ਜਦੋਂ ਅਸੀਂ ਭੁੱਲ ਜਾਂਦੇ ਕਲਚਰ ਉਦੋਂ ਅਟੈਕ ਹੁੰਦਾ। ਦੇਖ ਲਓ ਤਾਲਿਬਾਨ ਅਫਗਾਨਿਸਤਾਨ 'ਚ ਆ ਗਏ। ਹੁਣ ਤੁਸੀਂ ਕਿੰਨਾ ਸਾਇੰਟੀਫਿਕ ਟੈਂਪਰ ਹੈ ਇਹਨਾਂ ਦੇ ਮਾਈਂਡ ਦਾ ਉਹ ਦੇਖ ਲਓ। ਜਸਟਿਸ ਯਾਦਵ ਸੈਡ scientists believe that cow is the only animal that inhales and exhales oxygen. He invoked mythology at several points in 12-page order in Hindi. ਹਿੰਦੀ ਦੇ ਵਿੱਚ 12 ਸਫ਼ਿਆਂ ਦਾ ਦੇ ਰਿਹਾ। ਕਹਿੰਦਾ ਗਾਂ ਹੀ ਸਾਇੰਟਿਸਟ, ਕਿਹੜੇ ਸਾਇੰਟਿਸਟ? ਹਾਂ ਤੁਹਾਡਾ ਰਾਮਦੇਵ ਇੱਕ ਸਾਇੰਟਿਸਟ ਹੈਗਾ, ਇੱਕ ਉਹ ਵਾਸੂਦੇਵਾ ਉੱਥੇ ਬੈਠਾ, ਇੱਕ ਮੋਦੀ ਸਾਇੰਟਿਸਟ ਹੈ, ਇੱਕ ਅਮਿਤ ਸ਼ਾਹ ਹੈ, ਉਹ ਤਾਂ ਵੱਡੇ ਸਾਇੰਟਿਸਟ ਨੇ। ਉਹ ਕਹਿੰਦਾ ਵੀ ਸਾਇੰਟਿਸਟ ਵੀ ਕਹਿੰਦੇ ਨੇ ਕਿ ਗਾਂ ਐਸਾ ਇੱਕੋ ਇੱਕ ਐਨੀਮਲ ਹੈ ਜਿਹੜਾ ਆਕਸੀਜਨ ਇਨਹੇਲ ਕਰਦਾ ਤੇ ਆਕਸੀਜਨ ਛੱਡਦਾ। ਹਾਲਾਂ ਮਤਲਬ ਹੱਸਦੇ ਹੋਣੇ ਨੇ ਬਾਹਰ। ਜਿਹੜਾ 10ਵੀਂ ਦਾ ਵੀ ਸਾਇੰਸ ਦਾ ਸਟੂਡੈਂਟ ਹੈ ਉਹ ਵੀ ਕਹਿੰਦਾ ਹੋਣਾ ਕਿ ਫਿਰ ਤਾਂ ਤੁਹਾਨੂੰ ਬਾਹਰੋਂ ਆਕਸੀਜਨ ਕੰਟੇਨਰ ਮੰਗਣ ਦੀ ਕਾਹਦੀ ਲੋੜ ਸੀ? ਗਾਂ ਦਾ ਮੂੰਹ ਹੀ ਫਿੱਟ ਕਰ ਦੇਣਾ ਸੀ ਹਰ ਇੱਕ ਦੇ ਫੇਫੜੇ ਦੇ ਨਾਲ ਇੱਕ ਪਾਈਪ ਲਾ ਕੇ, ਕਿਉਂਕਿ ਉਹਨੇ ਤਾਂ ਇਨਹੇਲ ਐਕਸੇਲ ਦੋਨੋਂ ਜੀ ਆਕਸੀਜਨ ਛੱਡਣੀ ਹੈ। ਉਹਨਾਂ ਨੂੰ ਤੁਸੀਂ ਕਰਦੇ। ਫਿਰ ਉਹ ਕਹਿ ਰਿਹਾ the court stressed the cow was the basis of our culture, ਕਿ ਸਾਡੇ ਤਹਿਜ਼ੀਬ ਦਾ ਆਧਾਰ ਹੈ, and had occupied an important place in Puranas, Shastras, Ramayana, Mahabharata, even as it pointed to the economic value of cows as the backbone of farming and other. ਉਹਨੇ ਕਿਹਾ ਜੀ ਸਾਡੇ ਇਹਨਾਂ ਸਾਰੇ ਗ੍ਰੰਥਾਂ 'ਚ ਗਾਂ ਮਾਤਾ ਹੈ, ਇਸ ਨੂੰ ਸੰਭਾਲੋ। ਔਰ ਜਸਟਿਸ ਯਾਦਵ ਕਹਿ ਰਿਹਾ ਪਾਰਲੀਮੈਂਟ ਸ਼ੁੱਡ ਬ੍ਰਿੰਗ ਇਨ ਏ ਲਾਅ to take tough action against those accused of cow slaughter. ਇਹਨਾਂ ਨੂੰ ਸਖਤ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਜਿਹੜਾ cow slaughter ਕਰਦੇ ਨੇ। He described cows as a symbol of Hindu faith and culture and claimed that even majority of Muslims in the country were in favor of nationwide ban on cow slaughter. ਤੁਸੀਂ ਕਦੋਂ ਜਿਹੜੀ ਹੈ ਉਹ ਰਾਇਸ਼ੁਮਾਰੀ ਕਰਵਾਈ ਹੈ ਕਿ ਕੌਣ ਕੀ ਚਾਹੁੰਦਾ ਹੈ? ਉਹ ਵਿਚਾਰੇ ਡਰੇ ਹੋਏ, ਉਹਨਾਂ ਦਾ ਤੁਸੀਂ ਸਭ ਬੰਦ ਕਰ ਦਿੱਤਾ ਹੈ। ਕੱਲਾ ਖਾਣ ਦੀ ਗੱਲ ਨਹੀਂ ਹੈ, ਗਰੀਬ ਮੁਸਲਮਾਨ ਯੂਪੀ ਬਿਹਾਰ ਦੇ ਉਹ ਹੈ ਹੀ ਕਸਾਈ, ਔਰ ਉਹ ਸਾਰੇ 'ਚ ਉਹਨਾਂ ਦੀ ਰੋਟੀ ਰੋਜ਼ੀ ਹੈ ਉਹ ਸਾਰੀ ਬੰਦ ਕੀਤੀ। ਔਰ ਐਂਡ 'ਚ ਉਹਨਾਂ ਨੇ ਕਿਹਾ ਵਾਈਲ ਨੋਟਿੰਗ ਕਾਊ ਬੀ ਡਿਕਲੇਅਰਡ ਨੈਸ਼ਨਲ ਐਨੀਮਲ and cow protection be included as a fundamental right of Hindus, the court said when the faith and culture of the country suffer injury, the country becomes weak. ਹੁਣ ਗਾਂ ਮਾਤਾ ਉਹ ਭਾਵੇਂ ਕਿੰਨੇ ਐਕਸੀਡੈਂਟ ਉਹ ਕਰ ਰਹੀਆਂ ਨੇ, ਉਹਨਾਂ ਨੂੰ ਕੋਈ ਸਾਂਭਦਾ ਸੰਭਾਲਦਾ ਨਹੀਂ ਹੈ, ਉਹਨਾਂ ਨੂੰ ਲੁੱਟ ਰਹੇ ਨੇ। ਜਿਹੜੇ ਉਹਨਾਂ ਦੇ ਕਾਊ ਸ਼ੈਡਸ ਬਣਾਏ ਜਾਂਦੇ ਨੇ ਉਹ ਇੱਕ ਦਰਵਾਜ਼ਿਓਂ ਐਂਟਰ ਕਰਦੇ ਨੇ, ਦੂਜਾ ਦਰਵਾਜ਼ਾ ਖੁੱਲ੍ਹਾ ਰੱਖਿਆ, ਪੈਸੇ ਉਹਦੇ ਲੈ ਜਾਂਦੇ, ਦੂਸਰੀ ਸਾਈਡ ਤੋਂ ਨਿਕਲ ਜਾਂਦੇ, ਉਹ ਕੱਢੀ ਜਾਂਦੇ ਨੇ ਉਹਨਾਂ ਨੂੰ। ਲੇਕਿਨ ਇਹ ਗੱਲ ਸਾਬਤ ਕਰਦੀ ਹੈ ਕਿ ਉੱਥੇ ਅਕਲੀਅਤਾਂ ਦਾ ਕੀ ਹਾਲ ਹੈ, ਕੀ ਹੋਣ ਦਾ। ਇਹ ਜੁਡੀਸ਼ਰੀ ਹੈ ਔਰ ਕੋਈ ਨਿੱਕੇ ਮੋਟਾ ਕੋਈ ਜਿਹੜਾ ਉਹ STM ਛੋਟਾ ਮੋਟਾ ਨਹੀਂ ਬੈਠਾ ਹੋਇਆ ਹੈ, ਇਲਾਹਾਬਾਦ ਹਾਈ ਕੋਰਟ ਉਹਨਾਂ ਦਾ ਬੈਂਚ। ਦੇਖ ਲਓ ਕੀ ਹਾਲ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵੀਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।